ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਜਿਕਾ ਸਰੋਤਿਓ ਇੱਕ ਵਾਰੀ ਫਿਰ ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵੀਰ ਸਿੰਘ ਜੀ ਜੋ ਤੁਸੀਂ ਮੰਗਲਵਾਰ ਨੂੰ ਪੁੱਛਦੇ ਹੋ ਉਹ ਕਈ ਸਾਰੀਆਂ ਹੋਮ ਰੈਮਡੀ ਨਹੀਂ ਦੱਸੀਆਂ ਜਾਂਦੀਆਂ, ਉਹਨਾਂ ਬਾਰੇ ਵੀ ਦੱਸਦੇ ਆ, ਕੁਝ ਵਾਧੂ ਵੀ ਉਹਨਾਂ ਦੇ ਕੋਲ ਹੁੰਦੀਆਂ, ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਆ। ਅਤੇ ਅੱਜ ਹੋਣਗੇ ਸਾਡੇ ਨਾਲ ਜਗਵੀਰ ਸਿੰਘ ਜੀ। ਉਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਦੇ ਨਾਲ ਗੱਲ ਕਰੀਏ, ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਜਿੰਨੀਆਂ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗੜ ਓਹਾਇਓ, ਤੇਜਿੰਦਰ ਸਿੰਘ, ਸੰਤ ਸਿੰਘ ਤੇ ਦੇਬਾ ਸਤਨਾਮ, ਸ਼ਹੀਦ ਕੌਰ ਬੈਂਸ ਸਟਰਲਿਕ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਸੇਰੀ, ਗਰਮੀਤ ਸਿੰਘ ਚੱਲੀ, ਸਤਵੰਤ ਸੇਖੋਂ ਯੂਨੀਵਰਸਿਟੀ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤੇ। ਗੱਲ ਪਹਿਲਾਂ ਕਰਦੇ ਹਾਂ, ਅੱਜ ਜਿਹੜਾ 5 ਸਾਲ ਦਾ ਬੱਚਾ ਸੀਗਾ ਕਹਿੰਦਾ ਉਹਦਾ ਢਿੱਡ ਦੁਖਦਾ ਰਹਿੰਦਾ ਹੈਗਾ ਜੀ। ਉਹ ਹੋ ਸਕਦਾ ਉਹਦੇ ਪੇਟ ਮਾ ਕੀੜੇ ਵੀ ਹੋਵੇਂ ਜੀ, ਜਿਹੜਾ ਹਟਦਾ ਨਹੀਂ। ਪਹਿਲਾਂ ਉਹਦਾ ਕੀੜਿਆਂ ਦਾ ਇਲਾਜ ਕਰ ਲਓ, ਫਿਰ ਦੱਸਦਾ ਤੁਹਾਨੂੰ। ਤੇ ਉਹਨੇ ਫਿਰ ਬਾਅਦੋਂ ਪਹਿਲਾਂ ਉਹਨਾਂ ਨੂੰ ਟਮਾਟਰਾਂ ਦਾ ਜੂਸ ਕੱਢ ਕੇ ਜੀ ਜਿੰਨਾ ਕੁ ਉਹਨੇ ਪੀਣਾ ਹੈਗਾ ਉਹਦੇ ਵਿੱਚ ਸਿੰਧਾ ਨੂਨ ਤੇ ਕਾਲੀ ਮਿਰਚ ਪਾ ਕੇ ਉਹ ਪਿਲਾ ਸਕਦੇ ਹੈਗੇ ਉਹਨੂੰ, ਕੀੜੇ ਮਰ ਜਾਂਦੇ। ਜਾਂ ਫਿਰ ਜਿਹੜਾ ਅਨਾਨਾਸ ਉਹਦੇ ਵਿੱਚੋਂ ਤੁਸੀਂ ਆਪਣੇ ਬਾਇਓਬਿੰਡਿੰਗ ਦਾ ਅੱਧਾ ਚਮਚਾ ਪਾ ਕੇ ਉਹ ਜਵੈਨ ਦੀ ਪਾ ਲਓ। ਇੱਕ ਪਾਈਨਐਪਲ ਦਾ ਜੂਸ, ਉਹ ਕੀੜੇ ਮਾਰ ਦਿੰਦਾ। ਨਹੀਂ ਤਾਂ ਇੱਕ ਬਾਇਓਬਿੰਡਿੰਗ ਤੇ ਇੱਕ ਅਤੀਸ ਆਉਂਦੀ ਹੈ ਜੀ ਦਵਾਈ, ਅਤੀਸ ਆਮ ਪਈ ਹੈ ਸੈਕਸ਼ਨ, ਅਤੀਸ ਤੇ ਬਾਇਓਬਿੰਡਿੰਗ, ਇਹਦਾ ਬਰਾਬਰ ਲੈਣੀਆਂ ਹੈਗੀਆਂ। ਜਾਂ ਇੱਕ ਛੋਟੇ 5 ਸਾਲ ਦਾ ਉਹਨੂੰ ਦੁੱਧ ਦੇ ਵਿੱਚ ਮੈਂ ਪਾ ਕੇ ਆਪਣੇ ਘੋਲ ਕੇ ਪਿਲਾ ਦੇਵੇਂ 5 ਸਾਲ ਦੇ, ਉਹ ਠੀਕ ਹੋ ਜੀ। ਨਹੀਂ ਤਾਂ ਆਪਣੇ ਥੋੜੀ ਜਵੈਣ ਤੇ ਗੁੜ ਮਿਲਾ ਕੇ ਉਹੀ ਖਿਲਾ ਦੇ ਕਰੇ। ਜਾਂ ਪਿਆਜ਼ ਦੇ ਰਸ ਦੇ ਵਿੱਚ ਮੈਂ ਥੋੜਾ ਐਸੇ ਨੂਨ ਪਾ ਕੇ ਉਹ ਖਿਲਾ ਸਕਦੇ ਹਾਂ ਵੀ ਕੀੜੇ ਮਾਰਨੇ ਦਾ ਇਲਾਜ। ਪਹਿਲਾਂ ਇਹ ਟਰਾਈ ਕਰਕੇ ਦੇਖ ਲਵੇਂ, ਇਹ ਕੀੜੇ ਮਾਰ ਕੇ ਆਪੇ ਹਟ ਜੂਗੇ, ਪੱਕੀ ਗੱਲ ਹੈ, ਤਾਂ ਨਹੀਂ ਹੋਈ ਕੀੜੇ। ਬਾਕੀ ਜਿਹੜੇ ਕਹਿੰਦੇ ਸੀਗੇ ਅੱਗੇ ਲਕੋਰੀਆ ਹੈਗਾ, ਉਹਦੇ ਵਾਸਤੇ ਤੁਸੀਂ ਲੈਣੀ ਹੈਗੀ ਆਪਣੇ ਇੱਕ ਦੀ ਗੂੰਦ 50 ਗ੍ਰਾਮ ਤੇ ਕਣਕ 50 ਗ੍ਰਾਮ, ਦੋਵਾਂ ਨੂੰ ਪੀ ਕੇ ਆਪਣੇ 2 ਚਮਚੇ ਸ਼ਾਮ ਨੂੰ। ਇਹ ਤਾਂ ਜੇ ਮੇਰਾ ਖਿਆਲ ਇਹ ਰੈੱਡ ਲਕੋਰੀਏ ਵਾਸਤੇ ਜੀ ਵੀ ਜ਼ਿਆਦਾ ਖੂਨ ਉਹਦੇ ਵਿੱਚ। ਦੂਸਰੇ ਰੈੱਡ ਲਕੋਰੀਏ ਵਾਸਤੇ ਹੀ ਹੈਗਾ ਸੁਪਾਰੀ, ਇੱਕ ਮਾਜੂ ਫਲ ਲੈਣੇ ਹੈਗੇ 3, ਨੱਕਾ ਲੈਣਾ ਹੈਗਾ 5, ਤੇ ਇਹਨਾਂ ਨੂੰ ਉਹਨੇ ਕੁੱਟ ਕੇ ਛੋਲਿਆਂ ਦੇ ਦਾਣੇ ਜਿਹੜੀ ਗੋਲੀਆਂ ਬਣਾ ਲੈਣੀ, 2 ਗੋਲੀਆਂ ਸ਼ਾਮ ਨੂੰ। ਇਹ ਵੀ ਰੈੱਡ ਵਾਸਤੇ ਦੂਸਰਾ ਇਲਾਜ ਹੈਗਾ ਜਿਹੜਾ ਮਲੱਠੀ ਉਹਨੂੰ ਕੁੱਟ ਕੇ ਉਹਦਾ ਚੂਰਨ ਬਣਾ ਲਓ, ਤੇ ਉਹਦਾ 1 ਚਮਚਾ ਤੁਸੀਂ ਆਪਣੇ ਚੌਲਾਂ ਦੇ ਪਿੱਛ ਦੇ ਚੌਲਾਂ ਦੇ ਪਾਣੀ ਨਾਲ ਲੈਣਾ। ਚੌਲਾਂ ਦਾ ਪਾਣੀ ਬਣਾਉਣੇ ਦਾ ਮਤਲਬ ਇਹ ਹੈ ਵੀ 1 ਮੁੱਠੀ ਤੁਸੀਂ ਚੌਲ ਲੈ 1 ਕੱਪ ਪਾਣੀ ਦਾ ਪਾ ਦੇਣਾ, ਉਹਨੂੰ 2-3 ਘੰਟੇ ਭਿੱਜਿਆ ਰਹਿਣ ਦੇਣਾ ਹੈਗਾ। ਫਿਰ ਉਹਨਾਂ ਨੂੰ ਮਸਲ ਕੇ ਜਿਹੜਾ ਪਾਣੀ ਹੋਊਗਾ ਉਹ ਨਿਤਾਰ ਲੈਣਾ ਹੈਗਾ, ਛਾਣ ਕੇ ਉਹ ਪਾਣੀ ਨਾਲ ਲੈਣਾ ਹੈਗਾ ਜੀ ਤੁਸੀਂ। ਜਾਂ ਫਿਰ ਤੁਸੀਂ ਆਪਣੇ ਜਿਹੜਾ ਅਸ਼ੋਕਾ ਹੁੰਦਾ ਉਹ ਵੀ ਲੈ ਸਕਦੇ ਆ, ਨਹੀਂ ਤੁਹਾਨੂੰ ਅਸ਼ੋਕਾ ਦਾ ਪਾਊਡਰ ਮਿਲ ਜਾਂਦਾ। 1 ਕੱਪ ਪਾਣੀ ਦੇ 1 ਕੱਪ ਪਾ ਕੇ 1 ਚਮਚਾ ਪਾ ਦੇਣਾ ਹੈਗਾ ਅਸ਼ੋਕਾ ਪਾਊਡਰ ਦਾ। ਇਹ ਉਬਾਲ ਕੇ ਤੁਸੀਂ ਜਦ 1 ਕੱਪ ਰਹਿ ਜਾਵੇ ਫਿਰ ਪੀ ਲੈਣਾ। ਇਹ ਤਾਂ ਹੈਗਾ ਜਿਹੜੇ ਰੈੱਡ ਲਕੋਰੀਏ ਵਾਸਤੇ। ਜਿਹੜੇ ਟਿਊਜ਼ਡੇ ਨੂੰ ਭੈਣ ਜੀ ਪੁੱਛਦੇ ਸੀਗੇ ਵੀ ਪਾਣੀ ਜਾਂਦਾ ਹੈਗਾ ਉਹਨਾਂ ਨੂੰ ਵੀ ਕੋਈ ਕਲਰ ਨਹੀਂ ਹੈਗਾ ਉਹਨਾਂ, ਤੇ ਉਹ ਆਪਣੇ ਲੈ ਸਕਦੇ ਹੈਗੇ 2 ਚਮਚੇ ਤੁਸੀਂ ਆਪਣੇ ਔਲਿਆਂ ਦਾ ਪਾਊਡਰ ਲੈ ਲਓ, ਤੇ 1 ਚਮਚਾ ਤੁਸੀਂ ਸ਼ਹਿਦ ਦਾ, ਇਹ ਮਿਲਾ ਕੇ ਖਾ ਲੇ ਕਰੋ। ਜਾਂ ਫਿਰ ਤੁਸੀਂ ਆਪਣੇ 1 ਕੇਲਾ ਪੱਕਿਆ ਵਾ ਲੈ ਕੇ 1 ਚੁਰੀ ਫਟਕੜੀ ਮਿਕਸ ਕਰਕੇ। ਜਾਂ ਫਿਰ ਇੱਕ ਦਵਾਈ ਆਉਂਦੀ ਹੈਗੀ, ਉਹਦਾ ਨਾਂ ਹੈਗਾ ਸਵਰਨ ਮਾਲਨੀ ਬਸੰਤ, ਆਯੁਰਵੈਦਿਕ ਦੀ ਦਵਾਈ ਹੈਗੀ ਇਹ ਸਵਰਨ ਮਾਲਨੀ। ਇਹ ਕਿਸੇ ਕਿਸਮ ਦਾ ਵੀ ਉਹਨੇ ਪਾਣੀ ਆਉਂਦਾ ਹੋਵੇ, ਹਰੇਕ ਕਿਸਮ ਦਾ, ਉਹਦੇ ਵਾਸਤੇ ਬਹੁਤ ਵਧੀਆ ਚੀਜ਼। ਵਾਰੀ ਠੀਕ ਨਾ ਆਉਂਦੀ ਹੋਵੇ ਉਹ ਵੀ ਠੀਕ ਕਰ ਦਿੰਦੀ। ਫਿਰ ਸਿਰ ਮਾ ਦਰਦ ਹੋਵੇ, ਢੂਹੀ ਮਾ ਦਰਦ ਹੋਵੇ, ਹੋਣ ਲੱਗ ਜਾਂਦਾ ਵਾਰੀ ਦੇ ਨੂੰ ਠੀਕ ਕਰ ਦਿੰਦੀ ਹੈਗੀ। ਇਹਦੇ ਵਾਸਤੇ ਲੈ ਸਕਦੇ ਆ ਤੁਸੀਂ ਆਪਣੇ ਤੁੱਕੇ ਹੁੰਦੇ 1 ਦੇ ਤੁੱਕੇ, ਤੁਸੀਂ ਆਪਣੇ ਉਹਨਾਂ ਦਾ ਪਾਊਡਰ ਇਹ ਤੁਸੀਂ ਆਪਣੇ ਲੈ ਲਓ, ਉਹਦੇ ਨਾਲ ਵੀ ਠੀਕ ਹੋ ਨਾਲ ਲੈ ਲੈਣਾ। ਜਾਂ ਫਿਰ ਅਸਗੰਧ ਨਾਲ ਵੀ ਠੀਕ, ਅਸਗੰਧ ਤੇ ਮਿਸ਼ਰੀ ਬਰਾਬਰ ਲੈ ਕੇ ਇਹ ਤੁਸੀਂ ਲੈ ਸਕਦੇ। ਫਿਰ ਆਪਣੇ ਨਹੀਂ ਤਾਂ ਨਾਗ ਕੇਸਰ ਹੁੰਦਾ 1 ਚਮਚਾ ਤੁਸੀਂ ਲੱਸੀ ਨਾਲ ਤੁਸੀਂ ਆਪਣੇ ਲੈ ਲਓ 2-3। ਜਾਂ ਫਿਰ ਨਹੀਂ ਤਾਂ ਬੰਸ ਲੋਚਨ 50 ਗ੍ਰਾਮ, ਨਾਗ ਕੇਸਰ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਇਹਨਾਂ ਨੂੰ ਕੁੱਟ ਕੇ ਤਿੰਨਾਂ ਚੀਜ਼ਾਂ ਨੂੰ ਵਿੱਚੋਂ 100 ਗ੍ਰਾਮ ਮਿਸ਼ਰੀ ਮਿਲਾ ਲੈਣੀ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਫਿਰ ਇਹਦੇ ਵਿੱਚੋਂ ਤੁਸੀਂ ਗਾਜਰਾਂ ਦਾ ਜੂਸ ਪੀ ਸਕਦੇ ਹੈਗੇ, ਗਾਜਰਾਂ ਤੇ ਮੂਲੀ ਦਾ ਜੂਸ ਮਿਲਾ ਕੇ ਇਹ ਪੀ ਲਓ ਭਾਵੇਂ, ਇਹ ਆਪਣੇ ਹੁੰਦਾ ਜੀ। ਇਹਦੇ ਵਿੱਚ ਫਿਰ ਸਫਾਈ ਦਾ ਜ਼ਿਆਦਾ ਧਿਆਨ ਰੱਖਣਾ ਹੈਗਾ। ਤੁਸੀਂ ਆਪਣੇ ਡਿਟੋਲ ਦੇ ਪਾਣੀ ਨਾਲ ਹੱਥ ਧੋ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ ਆਪਣੇ ਨਿੰਮ ਦੇ ਪੱਤੇ ਪਾਣੀ ਉਬਾਲ ਕੇ ਉਹਦੇ ਨਾਲ ਹੱਥ ਧੋ ਲੇ ਕਰੋ। ਜਾਂ ਫਿਰ ਤਿਰਫਲਾ ਪਾਊਡਰ ਜਿਹੜਾ ਹੁੰਦਾ ਉਹਨੂੰ ਪਾਣੀ ਉਬਾਲ ਕੇ ਉਹਨੂੰ ਛਾਣ ਕੇ ਉਹਦੇ ਨਾਲ ਤੁਸੀਂ ਹੱਥ ਧੋ ਸਕਦੇ। ਇਹ ਵੀ ਆਪਣੇ ਜਿਹੜਾ ਜਰਾਸੀਮ ਉਹਦੇ ਕਿਲ ਕਰ ਦਿੰਦਾ, ਸਫਾਈ ਹੋ ਜਾਂਦੀ। ਅੱਗੇ ਕਹਿੰਦੇ ਸੀਗੇ ਜਿਹੜੇ ਸੋਰਾਇਸਿਸ ਕਹਿੰਦੇ ਸੀਗੇ, ਸੋਰਾਇਸਿਸ ਹੈ ਦਾਦਾ ਦੋਵਾਂ ਹੀ ਕੰਮ ਕਰ। ਇਹ ਤੁਸੀਂ ਆਪਣੇ ਲੈਣੀ ਹੈਗੀ ਜੀ ਚਰਾਇਤਾ ਤੇ ਕੁੱਟ ਕੇ, ਇੱਕ ਦਵਾਈ ਚਰਾਇਤਾ, ਦੂਜੀ ਹੈਗੀ ਇਹ ਤੁਸੀਂ ਆਪਣੇ 2 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ।
ਇੱਕ ਚਮਚਾ ਤੁਸੀਂ ਲੈ ਕੇ 1 ਗਿਲਾਸ ਪਾਣੀ 'ਚ ਭਿਓ ਕੇ ਰੱਖ ਦੇਣਾ ਰਾਤ ਨੂੰ। ਸਵੇਰ ਨੂੰ ਉੱਠ ਕੇ ਤੁਸੀਂ ਉਹ ਆਪਣੇ ਨਿਤਰਿਆ ਪਾਣੀ ਉਹ ਪੀ ਲੈਣਾ ਜੀ। ਥੱਲੇ ਦਵਾਈ ਬੈਠੀ ਰਹੂਗੀ, ਉਹਦੇ ਵਿੱਚੋਂ ਫਿਰ ਪਾਣੀ ਨੂੰ ਪਾ ਦੇਣਾ ਹੈਗਾ ਵਿੱਚ, ਤੇ ਉਹ ਅਗਲੇ ਦਿਨ ਤੁਸੀਂ ਯੂਜ਼ ਕਰ ਲੈਣਾ। ਤੇ ਇੱਕ ਵਾਰੀ ਫਿਰ ਤੁਸੀਂ ਉਸੇ ਨੂੰ ਯੂਜ਼ ਕਰਨਾ ਹੈ। 3 ਦਿਨ 1 ਚਮਚਾ ਤੁਸੀਂ ਯੂਜ਼ ਕਰਨਾ, ਤੇ ਚੌਥੇ ਦਿਨ ਤੁਸੀਂ ਆਪਣੇ ਦਵਾਈ ਬਦਲ ਕੇ ਫਿਰ ਨਵਾਂ ਪਾਣੀ ਪਾ। ਇਹਦੇ ਨਾਲ ਕਿਸੇ ਸਕਿਨ ਦੀ ਪ੍ਰੋਬਲਮ ਹੋਈ ਆ, ਦਰਦ ਸਰਾਇਸ ਖਾ ਜਾਂਦੀ, ਇਹਦੇ ਨਾਲ ਤੁਸੀਂ ਆਪਣੇ ਕਰਨਾ ਹੈਗਾ ਐਲੋਵੀਰਾ ਲੈਣਾ ਹੈਗਾ, ਐਲੋਵੀਰਾ ਦੀ ਜੈਲ, ਉਹਦੇ ਵਿੱਚ ਮੈਂ ਹਲਦੀ ਪਾ ਕੇ ਉਹ ਮੱਲਮ ਜੀ ਬਣਾ ਲਓ ਤੁਸੀਂ। ਉਹ ਤੁਸੀਂ ਆਪਣੇ ਜਿੱਥੇ ਸਰਾਇਸਿਸ ਹੈਗਾ ਤਾਂ ਉੱਥੇ ਉਹ ਲਗਾਈ ਚੱਲੋ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਣ। ਤੇ ਆਪਣੇ ਜਿਹੜੇ ਕਾਲੇ ਛੋਲੇ ਹੁੰਦੇ, ਕਾਲੇ ਛੋਲੇ ਇਹ ਆਪਣੇ ਤੁਸੀਂ ਆਪਣੇ ਭਿਓ ਕੇ ਰੱਖਦੇ ਨੇ, ਸਵੇਰ ਨੂੰ ਆਪਣੇ ਉੱਠ ਕੇ ਤੁਸੀਂ ਇਹ ਖਾ ਲੈਣੇ। ਇਹ ਤੁਸੀਂ 2 ਮਹੀਨੇ ਲਗਾਤਾਰ ਕਰਨਾ ਹੈਗਾ ਜੀ। ਇਹ ਛੋਲਿਆਂ ਦਾ ਇਲਾਜ ਮਤਲਬ ਵੀ ਕਰੀ ਜਾਣਾ, ਛੋਲੇ ਵਾਲੇ ਖਾ ਲਓ। ਇਹਦੇ ਨਾਲ ਵੀ ਜਿਹੜੀ ਸਾਰੀ ਕੋਈ ਦਰਦ ਹੈਗੀ, ਕੋਈ ਸਰਾਇਸਿਸ ਹੈਗਾ, ਉਹ ਆਪਣੇ ਠੀਕ ਹੋ ਜਾਂਦਾ। ਅੱਗੇ ਕਹਿੰਦੇ ਜਿਹੜੀ ਆਪਣੇ ਹੱਡੀ ਟੁੱਟੀ ਵੀ ਹੈਗੀ, ਉਹ ਆਪਣੇ ਤੁਸੀਂ ਅਸ਼ੋਕਾ ਦਾ ਪਾਊਡਰ ਉਹ 1.5 ਚਮਚਾ ਤੁਸੀਂ ਆਪਣੇ ਜਾਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਕਰ ਲਓ। ਦੁੱਧ ਦੇ ਨਾਲ ਤੁਸੀਂ ਲੈ ਕਰੋ। ਜਾਂ ਫਿਰ ਜੇ ਨਹੀਂ ਤੁਹਾਨੂੰ ਅਸ਼ੋਕਾ ਦਾ ਮਿਲਦਾ ਪਾਊਡਰ ਤਾਂ ਤੁਸੀਂ ਅਰਜਨਾ ਪਾਊਡਰ ਵੀ ਯੂਜ਼ ਕਰ ਸਕਦੇ ਹੋ। ਇਹਦੇ ਅਰਜਨ ਪਾਊਡਰ 1 ਚਮਚਾ ਇਹਦਾ ਲੈਣਾ ਹੈਗਾ, 1 ਚਮਚਾ ਘੀ ਦਾ ਲੈਣਾ ਹੈਗਾ, ਤੇ 1 ਚਮਚਾ ਸ਼ੱਕਰ। ਇਹ ਬਣਾ ਕੇ ਖਾ ਕੇ ਪਤਾ ਹੁੰਦਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਜੇ ਥਾਰੇ ਉਹ ਦੁਖਦੀ ਸਕਦੀ ਹੈ ਆਵਰਟੈਕਸ ਦੀ ਮਤਲਬ ਵੀ ਤੁਸੀਂ ਆਪਣੇ ਲਗਾ ਸਕਦੇ ਹੈਗੇ। ਇਹਦੇ ਉੱਤੇ ਥਾਰੇ ਸੋਜਾ ਆ ਪੇਨ ਉਹ ਵੀ ਬਹੁਤ ਪੈਦਾ ਕਰਦਾ। ਤੇ ਇਹਦੇ ਵਿੱਚੋਂ ਜਿਹੜੇ ਕਿੱਕਰ ਦੇ ਬੀਜ ਹੁੰਦੇ ਹੈਗੇ, ਉਹ ਵਧੀਆ ਚੀਜ਼ ਹੈ ਜੀ। ਕਿੱਕਰ ਦੇ ਬੀਜ ਉਹ ਆਪਣੇ ਸ਼ਹਿਦ ਮਾ ਪਾ ਕੇ ਪਹਿਲਾਂ ਬਰੀਕ ਪੀਸ ਲਓ ਉਹਨਾਂ ਨੂੰ, ਫਿਰ ਸ਼ਹਿਦ ਮਾ ਮਿਲਾ ਕੇ ਲੇਪ ਜਿਹਾ ਕਰਕੇ ਉਹ ਹੱਡੀ ਦੇ ਉੱਤੇ ਲੇਪ ਕਰਨਾ ਹੈਗਾ ਜੀ। ਜਾਂ ਫਿਰ ਤੁਸੀਂ ਐਂ ਕਰ ਸਕਦੇ ਆ ਹਲਦੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਹੁੰਦਾ ਜੀ, ਹਲਦੀ ਦਾ ਤੇਲ। ਇਹਦੀਆਂ ਜਿਹੜਾ ਖੰਡ ਵਾਲਾ ਪਤਾਸਾ ਹੁੰਦਾ ਮਿੱਠਾ, ਉਹਦੇ ਵਿੱਚੋਂ ਲੈ ਕੇ ਖੰਡ ਵਾਲਾ ਪਤਾਸਾ ਲੈ ਕੇ ਉਹਦੇ ਵਿੱਚ 5 ਬੂੰਦਾਂ ਤੁਸੀਂ ਹਲਦੀ ਦੇ ਤੇਲ ਦੀਆਂ ਪਾ ਲੈਣੀਆਂ ਹੈਗੀਆਂ, ਤੇ ਉਹ ਤੁਸੀਂ ਉਹਨੇ ਖਾ ਲੈਣਾ ਹੈਗਾ। ਜੇ ਨਹੀਂ ਤੁਹਾਨੂੰ ਪਤਾਸਾ ਮਿਲਦਾ ਤਾਂ ਚੀਨੀ ਦੇ ਵਿੱਚੋਂ ਹੀ ਭਾਵੇਂ ਮਿਲਾ ਕੇ ਖਾ ਲਓ ਤਾਂ ਵੀ ਠੀਕ ਹੈ। ਨਹੀਂ ਤਾਂ ਫਿਰ 1 ਚਮਚਾ ਤੁਸੀਂ ਹਲਦੀ ਦਹੀਂ ਪਾ ਕੇ ਆਪਣੇ ਪੀ ਚ ਇਹਦੇ ਵਿੱਚ ਫਿਰ ਇਹਦੇ ਵਿੱਚੋਂ ਸ਼ਿਲਾਜੀਤ ਚੰਗੀ ਰਹਿੰਦੀ ਹੈਗੀ। ਸ਼ਿਲਾਜੀਤ ਦੇ ਕੈਪਸੂਲ ਨੇ ਬਣਾਏ ਮਿਲ ਤੁਸੀਂ ਆਪਣੇ ਲੈ ਸਕਦੇ। ਉਹ ਵੀ ਹੱਡੀ ਜਿਹੜੇ ਕਹਿੰਦੇ ਪੇਟ ਮਾ ਦਰਦ ਹੁੰਦਾ ਹੈਗਾ ਬੱਚੇ ਦੇ ਜਾਂ ਭਾਵੇਂ ਸਿਆਣੇ ਦੇ ਹੁੰਦਾ ਹੋਵੇ, ਉਹ ਬੱਚੇ ਦੇ ਵਾਸਤੇ ਤੁਸੀਂ ਆਪਣੇ ਹਿੰਗ ਦੀ ਡਲੀ ਲੈ ਕੇ ਉਹਨੂੰ ਘੀ ਦੇ ਵਿੱਚ ਭੁੰਨ ਲੈਣਾ। ਜਿਸ ਆਪਾਂ ਤੜਕਾ ਲਗਾਉਂਦੇ ਹੈਗੇ ਸਾਗ ਨੂੰ ਜਾਂ ਮਹਾਂ ਦੀ ਦਾਲ ਨੂੰ ਲਗਾਉਂਦੇ ਹੈਗੇ, ਕੜੀ ਨੂੰ ਲਗਾਉਂਦੇ ਹੈਗੇ, ਜਿਸ ਤਰ੍ਹਾਂ ਉਹ ਜਿਹੜਾ ਬਚੀ ਵੀ ਹੋਊਗੀ ਉਹ ਜਾਂ ਘੀਵਾ ਭੁੰਨੋਗੇ ਫੁੱਲ ਜਾਂਦੀ ਹੈ। ਉਹ ਆਪਣੇ ਬਾਹਰ ਕੱਢ ਕੇ ਤੁਸੀਂ ਉਹਦਾ ਫਿਰ ਪਾਊਡਰ ਜਿਹਾ ਬਣਾ ਲੈਣਾ ਹੈਗਾ ਹਿੰਗ ਦਾ। ਉਹ ਤੁਸੀਂ ਆਪਣੇ 1 ਚੁਟਕੀ ਉਹ ਬੱਚੇ ਨੂੰ, ਇਹਦੇ ਨਾਲ ਦਾ ਪੇਟ ਦਾ ਦਰਦ ਜਿਹੜਾ ਹਟ ਜੂ। ਹਿੰਗ ਭੁੰਨ ਕੇ ਦੇਣੀ ਹੈ, ਕੱਚੀ ਹਿੰਗ ਨਹੀਂ ਦੇਣੀ ਹੈਗੀ ਨਿਆਣੇ ਨੂੰ। ਘੀ ਦੇ ਵਿੱਚੋਂ ਭੁੰਨ ਲਈ, ਫਿਰ ਉਹਦਾ ਥੋੜਾ ਜਿਹਾ ਅਸਰ ਘੱਟ ਜਾਂਦਾ। ਜਾਂ ਫਿਰ ਕੁਮਾਰੀ ਆਸਵ ਹੈਗੀ, ਉਹ ਬੱਚੇ ਨੂੰ ਬੱਚਾ ਹੈਗਾ ਉਹ ਜੇ ਤੁਹਾਨੂੰ ਮਿਲਦੀ ਹੈ ਇੱਥੇ, ਉਹਨੂੰ 1 ਚਮਚਾ ਦੇਣਾ ਹੈਗਾ। ਜੇ ਕਿਸੇ ਸਿਆਣੇ ਨੂੰ ਤਕਲੀਫ ਹੈਗੀ ਤਾਂ ਉਹਨੇ 4 ਚਮਚ, 5 ਸਾਲ ਦਾ ਬੱਚਾ ਉਹਨੇ 1 ਚਮਚਾ ਬਹੁਤ। ਇਹ ਤੁਸੀਂ ਆਪਣੇ ਦੇ ਦੇਗਾ। ਹੋ ਸਕਦਾ ਉਹਨੂੰ ਆਪਣੇ ਰੋਟੀ ਤੇ ਵੀ ਪ੍ਰੋਬਲਮ ਹੋ ਸਕਦੀ ਜੀ, ਉਹਨੂੰ ਕਣਕ ਖਬਰੇ ਨਾ ਮਾਫ ਕਰਦੀ ਹੋਵੇ, ਤੇ ਉਹਨੂੰ ਹਫ਼ਤਾ ਆਪਣੇ ਰੋਟੀ ਦੀ ਬਜਾਏ ਆਪਣੇ ਚੌਲ ਦੇ ਕੇ ਦੇਖ ਲਓ, ਜਾਂ ਚੌਲ ਦਾਲ ਦੀ ਖਿਚੜੀ ਬਣਾ ਕੇ ਦੇਖ ਲਓ, ਕੱਲੀ ਦਾਲ ਦੇ ਲਈ ਕੋਈ ਫਲ ਫਰੂਟ ਹੈ ਜੀ ਖਿਲਾਓ, ਰੋਟੀ ਉਹਦੀ ਬੰਦ ਕਰਕੇ ਦੇਖ ਲਓ ਜੀ। ਕਈ ਵਾਰੀ ਇਹ ਵੀ ਹੋ ਸਕਦਾ ਹੈਗਾ ਵੀ ਉਹਨੇ ਰੋਟੀ ਦੀ ਤਕਲੀਫ ਹੁੰਦੀ ਹੋਵੇ, ਇਹ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਸੌਂਫ ਦਾ ਅਰਕ, ਇਹ ਤੁਸੀਂ 1 ਚਮਚਾ ਜਾਂ 2 ਚਮਚੇ ਤੁਸੀਂ ਦੇ ਸਕਦੇ ਹੈਗੇ। 2 ਚਮਚੇ ਸਵੇਰ ਨੂੰ ਦਿੱਤੇ, 2 ਚਮਚੇ ਸ਼ਾਮ ਨੂੰ। ਫਿਰ ਪਪੀਤਾ ਇਹਨੂੰ ਖਿਲਾਓ ਜੀ ਨਿਆਣੇ ਨੂੰ। ਪਪੀਤਾ ਲੈ ਕੇ ਉਹਦੇ ਵਿੱਚੋਂ ਕਾਲੀ ਮਿਰਚ ਪਾ ਕੇ ਥੋੜਾ ਜਿਹਾ ਨਿੰਬੂ, ਇਹ ਤੁਸੀਂ ਖਿਲਾ ਸਕਦੇ ਹੈ। ਫਿਰ ਅਨਾਰਾਂ ਦਾ ਜੂਸ ਵਧੀਆ ਰਹੂਗਾ ਜੀ, ਅਨਾਰਾਂ ਦਾ ਜੂਸ ਤੁਸੀਂ ਉਹਨੂੰ ਦੇ ਸਕਦੇ ਹੈਗੇ। ਤੇ ਨਹੀਂ ਤਾਂ 60 ਗ੍ਰਾਮ ਤੁਸੀਂ ਅਨਾਰ ਦਾਣਾ ਲੈ ਲੈਣਾ ਹੈਗਾ, ਤੇ 1 ਲੀਟਰ ਪਾਣੀ ਦੇ ਵਿੱਚ 2 ਗਲਾਸ ਪਾਣੀ ਚ ਉਹਨੂੰ ਮਿੱਟੀ ਦੇ ਭਾਂਡੇ ਨਾਲ ਭਿਓ ਕੇ ਰੱਖ ਦੇਣਾ ਹੈਗਾ, ਤੇ ਵਿੱਚੋਂ ਥੋੜੇ ਉਹਦੀ ਮਿਸ਼ਰੀ ਪਾ ਦੇਣੀ ਹੈਗੀ। ਤੇ ਸਵੇਰ ਨੂੰ ਨਤਾਰ ਕੇ ਉਹ ਤੇ ਉਹ ਬੱਚੇ ਨੂੰ ਆਪਣੇ ਥੋੜਾ ਕਰਕੇ ਉਹ ਪਿਲਾਉਣ ਲੱਗ ਜਾਓ। ਉਹਦੇ ਨਾਲ ਵੀ ਆਪਣੇ ਜੇ ਕੋਈ ਪੇਟ ਮਾ ਤਕਲੀਫ ਹੈਗੀ ਤਾਂ ਆਪਣੇ ਉਹ ਠੀਕ ਹੋ। ਨਹੀਂ ਤਾਂ ਥੋੜੀ 1 ਚੁਟਕੀ ਰਾਈ ਦੀ ਤੇ 1 ਚੁਟਕੀ ਥੋੜੀ ਜਿਹੀ ਸ਼ੱਕਰ, ਚਮਚਾ ਸ਼ੱਕਰ ਪਾ ਕੇ ਉਹ ਵੀ ਤੁਸੀਂ ਦੇ ਸਕਦੇ ਹੈਗੇ। ਪਿਆਜ਼ ਦਾ ਰਸ ਦੇ ਸਕਦੇ ਹੈਗੇ, ਉਹਨੂੰ 2 ਚਮਚੇ ਪਾ ਕੇ ਵਿੱਚ ਕਰਦੇ ਹੈਗੇ। ਨਹੀਂ ਤਾਂ ਥੋੜਾ ਕਲੌਂਜੀ ਦਾ ਕਾੜਾ ਬਣਾ ਕੇ, ਜਿਹੜੇ ਕਹਿੰਦੇ ਸੀਗੇ ਆਪਣੇ ਛਾਤੀ ਦੇ ਵਿੱਚ ਦਰਦ ਜਾਂ ਛਾਤੀ ਦੇ ਵਿੱਚੋਂ 2 ਮਣਕੇ ਤੁਸੀਂ ਲੈ ਲੈਣੇ ਹੈਗੇ, ਚੀਰ ਕੇ ਵਿੱਚੋਂ ਬੀਜ ਕੱਢ ਲੈਣੇ, ਤੇ ਉਹਦੇ ਵਿੱਚੋਂ ਥੋੜੀ ਜਿਹੀ ਹਿੰਗ ਭਰ ਦੇਣੀ ਹੈ ਬੀਜ, ਤੁਸੀਂ ਖਾ ਲਓ। ਇਹਦੇ ਨਾਲ ਤਾਂ ਆਪਣੇ ਜੇ ਛਾਤੀ ਮਾ ਦਰਦ ਹੋਵੇ, ਜਿਸ ਤਰ੍ਹਾਂ ਕਈ ਵਾਰੀ ਐਵੇਂ ਲੱਗਦਾ ਮੈਨੂੰ ਹਾਰਟ ਅਟੈਕ ਜਿਹਾ ਦੂਆ ਹੋਣੇ ਵਾਲਾ ਹੈਗਾ 5 ਤਾਂ ਜੇ ਨਹੀਂ ਤੁਹਾਨੂੰ ਇਹਦੇ ਨਾਲ ਫਾਇਦਾ ਹੁੰਦਾ, ਦੁਬਾਰਾ ਤੁਸੀਂ 2 ਘੰਟੇ ਬਾਅਦ ਇਹ ਦੁਬਾਰਾ ਫੇਰ ਰਿਪੀਟ ਕਰ ਲਓ। ਇਹਦੇ ਨਾਲ ਪੱਕੀ ਗੱਲ ਹੈ ਛਾਤੀ ਮਾ ਦਰਦ ਉਹਨੇ ਠੀਕ ਹੋ ਜਾਂ ਫਿਰ ਆਪਣੇ ਛਾਤੀ ਮਾ ਜੈਸੇ ਬਲਗਮ ਜੰਮੀ ਵੀ ਹੈ ਜੀ ਇੱਕ ਉਹਨੇ, ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਤਾਰਪੀਨ ਦਾ ਤੇਲ ਲੈਣਾ ਹੈਗਾ ਜੇ ਛਾਤੀ ਦੁਖਦੀ ਹੈਗੀ ਜਾਂ ਛਾਤੀ ਮਾ ਬਲਗਮ ਦੀ ਠੰਡ। ਤਾਰਪੀਨ ਦਾ ਤੇਲ, ਤਿਲਾਂ ਦਾ ਤੇਲ, ਇਹ ਬਰਾਬਰ ਲੈਣਾ ਹੈਗਾ, ਤੇ ਵਿੱਚ ਮੈਂ ਥੋੜਾ ਮੁਸ਼ਕ ਪੂਰ ਪਾ ਲੈਣਾ ਹੈਗਾ। ਉਹ ਆਪਣੇ ਤੇਲ ਜਾਂ ਬਣ ਜੂਗਾ, ਉਹਦੀ ਤੁਸੀਂ ਛਾਤੀ ਦੇ ਉੱਤੇ ਮਾਲਿਸ਼ ਕਰੇ, ਉਹਦੇ ਨਾਲ ਵੀ ਜੇ ਛਾਤੀ ਮਾ ਉਹਨੇ ਦੁਖਦੀ ਹੈ ਥਾਰੀ ਠੰਡ ਕਰਕੇ, ਜਾਂ ਹੁਣ ਤੁਹਾਨੂੰ ਖੰਘ ਮਾ ਤਕਲੀਫ, ਉਹ ਮਾਲਿਸ਼ ਕਰੋ, ਉਹਦੇ ਨਾਲ ਵੀ ਥਾਰੀ ਕਾਮ ਡਾਊਨ ਹੋ। ਤੇ ਬਲਗਮ ਪੱਟ ਦੇਣਾ ਵੀ ਇਹ ਵਧੀਆ ਚੀਜ਼ ਹੈਗੀ। ਇਹ ਤੁਸੀਂ ਖਾਂਸੀ ਵਾਸਤੇ ਤੁਸੀਂ ਕਹਿੰਦੇ ਸੀ ਖਾਂਸੀ
ਅੱਧਾ ਚਮਚ ਮਲੱਠੀ ਦਾ 1 ਚਮਚਾ ਤੁਸੀਂ ਸ਼ਹਿਦ ਮਿਲਾ ਕੇ ਇਹ ਤੁਸੀਂ ਚੱਟੋ ਤਾਂ ਵੀ ਜਿਹੜੀ ਜੰਮੀ ਵੀ ਬਲਗਮ ਸਾਰੀ ਉਹ ਨਿਕਲ ਜਾਂ ਫਿਰ ਤੁਸੀਂ 10 ਗ੍ਰਾਮ ਛੋਟੀ ਇਲਾਇਚੀ ਤੇ 10 ਗ੍ਰਾਮ ਮਗਾਂ ਇਹ ਪੀਸ ਕੇ ਤੁਸੀਂ ਅੱਧਾ ਚਮਚਾ ਇਹਦਾ ਦਵਾਈ ਦਾ ਜਿਹੜਾ ਬਣੂਗਾ ਇਹ ਤੇ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਹੌਲੀ ਹੌਲੀ ਚੱਟੋ ਤਾਂ ਇਹਦੇ ਨਾਲ ਵੀ ਜਿਹੜੀ ਬਲਗਮ ਤੁਰ ਪੈਂਦੀ ਹੈਗੀ ਫਿਰ ਤੁਸੀਂ ਇਹਦੇ ਵਿੱਚ ਜੇ ਨਾਰੀਅਲ ਦਾ ਪਾਣੀ ਪਿਲਾਓ ਨਾਰੀਅਲ ਦਾ ਪਾਣੀ ਗਲੇ ਤਾਂ ਜੇ ਗਰਮੀ ਕਹਿੰਦੇ ਸੀ ਹੋ ਗਈ ਜਿਸ ਤਰ੍ਹਾਂ ਉੱਥੇ ਛਾਲੇ ਜੇ ਪੈ ਨਾਰੀਅਲ ਦਾ ਪਾਣੀ ਵੀ ਠੀਕ ਰਹੂਗਾ ਜੀ ਉਹਦੇ ਵਾਸਤੇ ਇਹਦੇ ਨਾਲ ਗਲੇ ਫੇਫੜਿਆਂ ਨੂੰ ਆਰਾਮ ਆਜੂਗਾ ਗਲੇ ਵਧੀਆ ਚੀਜ਼ ਹੈਗੀ ਗਲੇ ਗਰਮੀ ਚੱਕ ਦਿੰਦਾ ਨਾਰੀਅਲ ਦੇ ਪਾਣੀ ਪਿਲਾ ਦਿਓ ਜੇ ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਲੱਠੀ ਤੇ ਉਹਨੇ ਹਲਦੀ ਤੁਸੀਂ ਬਰਾਬਰ ਲੈ ਕੇ ਅੱਧਾ ਚਮਚਾ ਖਾਂਸੀ ਜ਼ੁਕਾਮ ਹੈ ਜੋ ਕੁਝ ਵੀ ਹੈਗਾ ਉਹਦੇ ਵਾਸਤੇ ਤੁਸੀਂ ਦੇ ਸਕਦੇ ਹੋ ਮਿਲਾ ਕੇ ਜਾਂ ਮਗਾਂ ਕਾਲੀਆਂ ਮਿਰਚਾਂ ਸੁੰਡ ਤਿੰਨੇ ਚੀਜ਼ਾਂ ਮਿਲਾ ਕੇ 1 ਚਮਚੀ ਦਾ ਲੈ ਸਕਦੇ ਜਾਂ ਫਿਰ ਤੁਸੀਂ ਇਹ ਇਕੱਠੇ ਹੀ ਬਣਾ ਲਓ ਭਾਵੇਂ ਦਾਲਚੀਨੀ 10 ਗ੍ਰਾਮ ਛੋਟੀ ਇਲਾਇਚੀ 20 ਗ੍ਰਾਮ ਮਗਾਂ 30 ਗ੍ਰਾਮ ਮਲੱਠੀ 40 ਗ੍ਰਾਮ ਮਿਸ਼ਰੀ 50 ਗ੍ਰਾਮ ਇਹ ਬਣਾ ਕੇ ਰੱਖ ਲਓ ਅੱਧਾ ਚਮਚਾ ਇਹਦਾ ਤੇ ਥੋੜਾ ਸ਼ਹਿਦ ਜਾਂ ਮਲਾਈ ਕਰਕੇ ਤੁਸੀਂ ਖਾ ਸਕਦੇ ਹੈਗੇ ਜਾਂ ਸੁੱਕੀ ਖੰਘ ਜਾਂ ਹੱਥੂ ਵਾਸਤੇ ਤੁਸੀਂ ਸ਼ੱਕਰ ਲੈਣੀ ਨਹੀਂ ਹੈਗੀ 50 ਗ੍ਰਾਮ ਕਿੱਕਰ ਦਾ ਗੋਂਦਣਾ ਹੈਗਾ 50 ਗ੍ਰਾਮ ਇਹਨਾਂ ਨੂੰ ਮਿਕਸ ਕਰ ਬਣਾ ਕੇ ਥੋੜਾ ਜਿਹਾ ਪਾਣੀ ਪਾ ਲਓ ਭਾਵੇਂ ਜਾਂ ਸ਼ਹਿਦ ਪਾ ਲਓ ਵਿੱਚ ਬੇਰ ਦੀਆਂ ਗੁਟਲੀਆਂ ਜਿੱਦਾਂ ਬੇਰ ਜਿਹੜੀ ਗੁਟਲੀਆਂ ਹੁੰਦੀਆਂ ਵੱਟ ਲਓ ਇਹ ਤੁਸੀਂ ਆਪਣੇ ਇੱਕ ਗੋਲੀ ਮੂੰਹ ਪਾ ਕੇ ਚੁੱਸਣ ਲਾ ਜੋ ਸੁੱਕੀ ਖੰਘ ਹੱਥ ਉਹ ਬੰਦ ਹੋ ਜਾਂਦਾ ਹੈ ਅੱਗੇ ਪਿੱਛੇ ਸੀਗੇ ਆਪਣੇ ਦਿਲ ਦੇ ਵਾਸਤੇ ਇਲਾਜ ਹੈ ਜਿਹੜੇ ਤੁਹਾਨੂੰ ਫੱਜ ਕਰ ਇੱਕੋ ਲੱਗ ਤੁਹਾਨੂੰ ਦਿਲ ਨਾਲ ਦਰਦ ਜਾਂ ਮਹਿਸੂਸ ਹੋਣ ਲੱਗ ਜਾਵੇ ਤੁਹਾਨੂੰ ਤਾਂ ਉਹਦੇ ਵਾਸਤੇ ਤੁਸੀਂ ਅੱਧਾ ਗਲਾਸ ਆਪਣੇ ਅੰਗੂਰਾਂ ਦਾ ਜੂਸ ਜਿਹੜੀ ਅੰਗੂਰਾਂ ਦਾ ਜੂਸ ਥੋੜਾ ਉਹਨੇ ਪੀਂਦੇ ਰਹੋ ਦਿਨ ਮਾ 2 ਵਾਰੀ ਇਹਦੇ ਨਾਲ ਕਾਮਯਾਬ ਚੀਜ਼ ਜਾਂ ਫਿਰ ਫਟਾਫਟ ਤੁਸੀਂ ਅਜਵਾਇਨ 1 ਚਮਚਾ ਅਜਵਾਇਨ ਖਾ ਕੇ ਉੱਤੇ ਪਾਣੀ ਕੋਸਾ ਜਿਹਾ ਪਾਣੀ ਪੀ ਨਹੀਂ ਤਾਂ ਔਲੇ ਦੇ ਮੁਰੱਬੇ ਦੇ ਵਿੱਚ 3-4 ਬੂੰਦਾਂ ਅੰਬਰ ਧਾਰੇ ਦੀਆਂ ਇਹ ਮਿਕਸ ਕਰਕੇ ਇਹ ਖਾ ਲਓ ਇਹਦੇ ਨਾਲ ਵੀ ਦਰਦ ਛੇਤੀ ਹਟ ਜਾਂਦਾ ਜਾਂ ਫਿਰ ਲਸਣ ਦੀਆਂ 3-4 ਤੁਰੀਆਂ ਮੂੰਹ ਪਾ ਕੇ ਚੱਟ ਲਓ ਤੁਸੀਂ ਖਾ ਲਓ ਚੱਬ ਕੇ ਇਹਦੇ ਨਾਲ ਠੀਕ ਰਹਿੰਦਾ ਜੀ ਫਿਰ ਇਸ ਤੋਂ ਪਹਿਲਾਂ ਵੀ ਦੱਸਿਆ ਮੈਂ 2 ਵਾਰੀ ਇਹ ਅਰਜਨ ਦੀ ਛਾਲ ਇਹ ਪਾਣੀ ਮੈਂ ਉਬਾਲ ਕੇ ਚਮਚਾ 1.5 ਕੱਪ ਪਾਣੀ ਮੈਂ ਉਬਾਲ ਕੇ ਤਾਂ ਉਤਾਰ ਦਿਓ ਜਦ 1 ਕੱਪ ਰਹਿ ਗਿਆ ਤਾਂ ਉਹ ਪੀ ਲਓ ਨਹੀਂ ਤਾਂ 1 ਕੱਪ ਜੇ ਦੁੱਧ ਪੀਂਦੇ ਹੈਗੇ ਤਾਂ ਵਿੱਚ ਮੈਂ 1 ਕੱਪ ਦੁੱਧ ਦਾ 1 ਕੱਪ ਪਾਣੀ ਦਾ ਪਾ ਕੇ 1 ਚਮਚਾ ਇਹਦਾ ਪਾਊਡਰ ਦਾ ਪਾ ਕੇ ਉਬਾਲ ਲਓ ਇਹ ਪੀ ਚੱਲੋ ਇਹ ਤੁਹਾਡੇ ਕੋਲੈਸਟਰੋਲ ਵਾਸਤੇ ਠੀਕ ਹੈ ਦਿਲ ਦੇ ਦਰਦ ਵਾਸਤੇ ਠੀਕ ਜਿਹੜੀ ਆਰਟਰੀ ਪਲੱਗ ਹੋ ਜਾਂਦੀ ਉਹਨਾਂ ਵਾਸਤੇ ਠੀਕ ਹੈਗਾ ਇਹ ਤੇ ਜਿਨ੍ਹਾਂ ਨੂੰ ਪਿਸ਼ਾਬ ਬਾਰ ਆਉਂਦਾ ਹੈਗਾ ਰਾਤ ਨੂੰ ਉਹਨਾਂ ਵਾਸਤੇ ਵੀ ਇਹੀ ਫਾਰਮੂਲਾ ਵਧੀਆ ਚੀਜ਼ ਹੈਗੀ ਜੀ ਤੇ ਇਹਦੇ ਵਿੱਚ ਮੈਂ ਤੁਹਾਡੇ ਦਿਲ ਦੀ ਪ੍ਰੋਬਲਮ ਵਾਸਤੇ ਤੁਹਾਨੂੰ ਨਿੰਬੂ ਪਾਣੀ ਰੋਜ਼ ਪੀਣਾ ਚਾਹੀਦਾ ਜੀ ਪਾਣੀ ਪੀਓ ਇਹ ਬਹੁਤ ਵਧੀਆ ਚੀਜ਼ ਫਲੈਕਸੀਬਲ ਕਰ ਦਿੰਦੀ ਹੈ ਸਾਰੀ ਨਾੜਾਂ ਨੂੰ ਜੇ ਤੁਹਾਨੂੰ ਘਬਰਾਹਟ ਜੀ ਹੁੰਦੀ ਹੈ ਗਿਲ ਦੇ ਵਿੱਚ ਤਾਂ ਇੱਕ ਕਹਿੰਦੇ ਇਹ ਤਵਾ ਸਿਰ ਨੁਕਰਾ ਉਹ ਤੁਸੀਂ ਲੈਣੀ ਹੈਗੀ ਅੱਧਾ ਚਮਚਾ ਸ਼ਹਿਦ ਇਹ ਮਿਕਸ ਕਰਕੇ ਤੁਸੀਂ ਖਾ ਲਓ ਦਿਨਾਂ 2 ਵਾਰੀ ਇਹਦੇ ਨਾਲ ਵੀ ਤੁਹਾਡੇ ਦਿਲ ਨਾਲ ਜਿਹੜੀ ਘਬਰਾਹਟ ਜੀ ਬੇਚੈਨੀ ਉਹਦੇ ਨਾਲ ਵੀ ਆਪਣੇ ਨਹੀਂ ਕੁਝ ਮਿਲਦਾ ਤਾਂ ਆਪਣੇ 2 ਕੇਲੇ ਲੈ ਕੇ ਵਿੱਚੋਂ 2-3 ਚਮਚੇ ਸ਼ਹਿਦ ਪਾ ਕੇ ਉਹੀ ਖਾ ਲਓ ਜਿਸ ਤਰ੍ਹਾਂ ਤੁਹਾਡੇ ਦਿਲ ਨਾਲ ਕੁਸਮ ਦਾ ਕੋਈ ਚੋਭ ਜੀ ਪੈਂਦੀ ਹੈ ਜਾਂ ਕੋਈ ਦਰਦ ਜਿਹਾ ਹੁੰਦਾ ਉਹਦੇ ਨਾਲ ਵੀ ਆਪਣੇ ਠੀਕ ਹੋ ਬੱਚੇ ਦੀ ਖਾਂਸੀ ਵਾਸਤੇ ਬੱਚੇ ਠੰਡ ਦਾ ਆ ਗਿਆ ਜੀ ਮੌਸਮ ਬੱਚਿਆਂ ਨੂੰ ਤਕਲੀਫ ਜਿਹੜੀ ਹੁੰਦੀ ਕਦੀ ਖਾਂਸੀ ਹੁੰਦੀ ਹੈ ਉਹ ਜਾਂ ਬੱਚਿਆਂ ਨੂੰ ਖਾਂਸੀ ਜਾਂਦੀ ਹੈ ਛਾਤੀ ਰਾਈ ਦੇ ਤੇਲ ਦੀ ਮਾਲਿਸ਼ ਕਰ ਦਿਓ ਜੀ ਜਾਂ ਥੋੜਾ ਜਿਹਾ ਨਹੀਂ ਐ ਕਰੋ 1 ਚਮਚਾ ਅਦਰਕ ਦਾ ਰਸ ਲੈ ਲਓ 1 ਚਮਚਾ ਸ਼ਹਿਦ ਲੈ ਲਓ ਇਹ ਖਿਲਾ ਦੇਣਾ ਹੈਗਾ ਤੇ ਉਹਨੇ ਰਾਈ ਦੇ ਤੇਲ ਦੀ ਮਾਲਿਸ਼ ਕਰਨੀ ਹੈਗੀ ਛਾਤੀ ਦੀ ਜਾਂ ਜਿਸ ਪਹਿਲਾਂ ਤਾਰ ਪਿੰਡ ਦੇ ਤੇਲ ਵਾਲੀ ਉਹਦੀ ਮਾਲਿਸ਼ ਕਰ ਸਕਦੇ ਆ ਬੱਚਿਆਂ ਦੇ ਉੱਥੇ ਬੱਚਿਆਂ ਦੀ ਖਾਂਸੀ ਵਾਸਤੇ ਤੁਸੀਂ ਉਹਨਾਂ ਨੂੰ ਅੱਧਾ ਚਮਚ ਮਲੱਠੀ ਦਾ ਹੀ ਦੇ ਸਕਦੇ ਹੈਗੇ ਸ਼ਹਿਦ ਦੇ ਨਾਲ ਲਾ ਕੇ ਉਹ ਚਟਾ ਦਿਓ ਜਾਂ ਫਿਰ ਬੱਚਿਆਂ ਦੀ ਖਾਂਸੀ ਵਾਸਤੇ ਆਪਣੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਆ ਜੇ 5 ਸਾਲ ਤੇ ਉੱਪਰ ਬੱਚਾ ਹੈਗਾ ਤਾਂ ਉਹਨੂੰ ਸੀਤਾਫਲਾਦੀ ਚੂਰਨ ਜਿਹੜਾ ਹੁੰਦਾ ਸੀ ਸ਼ਹਿਦ ਮਾ ਅੱਧਾ ਚਮਚਾ ਤੇ ਸ਼ਹਿਦ ਦੇ ਵਿੱਚ ਮਿਲਾ ਕੇ ਉਹਦੇ ਨਾਲ ਵੀ ਬੱਚਿਆਂ ਦੀ ਜਿਹੜੀ ਖਾਂਸੀ ਆਉਣੀ ਜਾਂ ਫਿਰ ਨਹੀਂ ਤਾਂ ਬੱਚਿਆਂ ਦੀ ਖਾਂਸੀ ਵਾਸਤੇ ਅਨਾਰ ਦਾ ਰਸ ਉਹਦੇ ਵਿੱਚ ਮੈਂ ਥੋੜਾ ਸ਼ਹਿਦ ਪਾ ਲਓ 2 ਚਮਚੇ ਅਨਾਰ ਦਾ ਰਸ ਲੈ ਲਓ ਥੋੜਾ 1 ਚਮਚਾ ਸ਼ਹਿਦ ਪਾ ਕੇ ਥੋੜੀ ਸ਼ੱਕਰ ਪਾ ਕੇ ਇਹ ਉਂਗਲੀਆਂ ਨਾਲ ਚਟਾ ਦਿਓ ਉਹਨੂੰ ਉਹ ਠੀਕ ਹੋ ਕੇ ਚੱਲਦੇ ਆ ਪਿਸ਼ਾਬ ਮੈਂ ਕਿ ਪਿਸ਼ਾਬ ਲੱਗ ਕੇ ਆਂਦਾ ਹੈਗਾ ਉਹ ਚੰਦਨ ਦੀ ਲੱਕੜੀ ਲੈ ਲੈਣੀ ਥੋੜਾ ਜਿਹਾ ਪਾਣੀ ਪਾ ਕੇ ਘਸਾ ਕੇ ਉਹ ਲੇਪ ਜਿਹਾ ਬਣ ਜਾਂਦਾ ਹੁੰਦਾ ਜੀ ਛੇਤੀ ਉਹ ਘਸ ਜਾਂਦੀ ਜਿਸ ਤਰ੍ਹਾਂ ਚੌਕ ਕੇ ਚੰਦਨ ਦੀ ਲੱਕੜੀ ਉਹ ਜਦ 1 ਚਮਚਾ ਲੇਪ ਦਾ ਬਣ ਗਿਆ ਤਾਂ ਉਹਨੂੰ ਆਪਣੇ ਦੁੱਧ ਦੇ ਵਿੱਚ ਮੈਂ ਪਾ ਕੇ ਤੇ ਆਪਣੇ 1 ਚਮਚੀ ਪਾ ਕੇ ਤੁਸੀਂ ਲਾਓ ਉਹਦੇ ਨਾਲ ਜਿਹੜੇ ਪਿਸ਼ਾਬਾਂ ਜਿਹੜੀ ਤੁਹਾਨੂੰ ਲੱਗ ਕੇ ਪਿਸ਼ਾਬ ਆਉਂਦਾ ਉਹ ਆਪਣੇ ਠੀਕ ਹੋ ਬੱਚਿਆਂ ਦੇ ਬੁਖਾਰ ਵਾਸਤੇ ਖੰਘ ਹੁੰਦਾ ਤੁਹਾਨੂੰ ਪਾਈਨਐਪਲ ਦਾ ਜੂਸ ਦੇ ਦੇ ਕਰੋ ਪਾਈਨਐਪਲ ਦਾ ਜੂਸ ਤੇ 1 ਚਮਚਾ ਸ਼ਹਿਦ ਪਾ ਕੇ ਇਹ ਜਦ ਵੀ ਆਪਣੇ ਬੱਚਿਆਂ ਦਾ ਬੁਖਾਰ ਹੈ ਉਹਨੇ ਜਾਂ ਫਿਰ ਹੈਗੇ ਅੱਗੇ ਚੱਲਦੇ ਆ ਆਪਾਂ ਜਿਹੜੇ ਕਹਿੰਦੇ ਸੀਗੇ ਪ੍ਰੈਗਨੈਂਟ ਉਲਟੀਆਂ ਦੀ ਉਹ ਐਂ ਕਰ ਸਕਦੇ ਹੈਗੇ ਆਪਣੇ ਚਾਹੇ ਤਾਂ 1 ਗਲਾਸ ਪਾਣੀ ਦੇ ਵਿੱਚ ਜਾਂ 1 ਜੱਗ ਦੇ ਵਿੱਚ 5-6 ਲੌਂਗ ਤੁਸੀਂ ਭਿਓ ਕੇ ਰੱਖ ਦਿਓ ਰਾਤ ਨੂੰ ਉਹ ਤੁਸੀਂ ਆਪਣੇ ਪਾਣੀ ਪੀਏ ਕਰੋ ਘੁੱਟ ਕਰਕੇ ਇਹਦੇ ਨਾਲ ਠੀਕ ਹੋ ਸਕਦੀ ਆ ਇੱਕ ਬੇਲ ਪਾਊਡਰ ਆਉਂਦਾ ਜੀ ਬੇਲ ਪਾਊਡਰ ਆਮ ਮਿਲ ਜਾਂਦਾ ਆਪਣੇ ਗਰੋਸਰੀ ਸਟੋਰਾਂ 'ਚ ਪਿਆ ਹੈਗਾ ਇਹ ਥੋੜਾ ਚੌਲਾਂ ਦੀ ਪਿੱਛ ਦੇ ਨਾਲ ਆਪਣੇ ਲੈਣਾ ਹੈਗਾ ਜੀ ਚੌਲਾਂ ਦੇ ਪਾਣੀ ਨਾਲ 1 ਚਮਚਾ ਬੇਲ ਪਾਊਡਰ ਦਾ ਇਹ ਤੁਸੀਂ ਲੈ ਸਕਦੇ ਹੈਗੇ ਜਾਂ ਫਿਰ ਦੁੱਧ ਦੇ ਵਿੱਚ ਤੁਸੀਂ ਆਪਣੇ ਸੌਂਫ ਉਬਾਲ ਲਓ
ਉਹ ਤੁਸੀਂ ਦੁੱਧ ਥੋੜਾ ਥੋੜਾ ਘੁੱਟ ਘੱਟ ਕਰਕੇ ਪੀਓ। ਸੌਂਫ ਚੰਗੀ ਪਾ ਲੈਣੀ ਹੈਗੀ। ਜੇ ਇੱਕ ਗਲਾਸ ਹੈ ਤਾਂ 2-3 ਚਮਚੇ ਸੌਂਫ ਦੇ ਪਾ ਕੇ ਉਬਾਲ ਕੇ ਉਹ ਤੁਸੀਂ ਉਹਨੇ ਲੈ ਸਕਦੇ ਹੈ। ਜਾਂ ਫਿਰ ਤੁਸੀਂ ਐਂ ਕਰੋ, ਇੱਕ ਗਲਾਸ ਪਾਣੀ ਦੇ ਵਿੱਚ ਨਿੰਬੂ ਨਿਚੋੜ ਲੈਣਾ ਤੇ ਥੋੜੀ ਜਿਹੀ ਅੱਧਾ ਚਮਚਾ ਵਿੱਚ ਆਪਣੇ ਛੋਟੀ ਇਲਾਇਚੀ ਦਾ ਪਾਊਡਰ ਪਾ ਦੇਣਾ ਤੇ ਥੋੜਾ ਜਿਹਾ ਕਾਲਾ ਨੂਨ ਪਾ ਕੇ ਉਹਦੀ ਸਕੰਜਵੀ ਜੀ ਬਣਾ ਲਓ। ਉਹ ਤੁਸੀਂ ਘੁੱਟ ਘੱਟ ਕਰਕੇ ਪੀਓ ਉਲਟੀਆਂ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਮਗਾਂ ਤੇ ਅਨਾਰ ਦਾਣਾ। ਇਹ ਤੁਸੀਂ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ ਤੇ ਇਹਦਾ ਫਿਰ ਤੁਸੀਂ ਪਾਊਡਰ ਜਿਹੜਾ ਬਣ ਜੂਗਾ ਉਸ ਤਰ੍ਹਾਂ ਹੀ ਆਪਣੇ ਇੱਕ ਗਲਾਸ ਪਾਣੀ ਦਾ ਲੈ ਕੇ ਵਿੱਚੋਂ ਨਿੰਬੂ ਨਿਚੋੜ ਲੈਣਾ ਹੈ ਆਪਣੇ ਸਵਾਦ ਅਨੁਸਾਰ ਤੇ ਅੱਧਾ ਚਮਚਾ ਇਹਨਾਂ ਦਾ ਮਸਾਲੇ ਦਾ ਪਾ ਲੈਣਾ ਹੈਗਾ। ਇਹ ਹੌਲੀ ਹੌਲੀ ਆਪਣੇ ਤੁਸੀਂ ਆਪਣੇ ਪੀ ਚੱਲੋ, ਇਹਦੇ ਨਾਲ ਹਟ ਜਾਊਗੀ। ਨਹੀਂ ਐਂ ਕਰਨਾ ਤਾਂ ਤੁਸੀਂ ਆਪਣੇ ਨੂੰ ਨਿਚੋੜ ਕੇ ਇਹਦੇ ਵਿੱਚ ਥੋੜ੍ਹੀਆਂ ਗੋਲੀਆਂ ਹੀ ਵੱਟ ਲਓ। ਉਹ ਤੁਸੀਂ ਆਪਣੇ ਗੋਲੀ ਮੂੰਹ ਪਾ ਕੇ ਚੂਸੀ ਗਏ, ਉਹਦੇ ਨਾਲ ਵੀ ਸਾਰਾ ਹਾਜ਼ਮਾ ਜਾਂ ਠੀਕ ਰਹਿੰਦਾ ਜੀ। ਨਿੰਬੂ ਦਾ ਰਸ ਪਾ ਕੇ ਗੋਲੀਆਂ ਜਿਹੀਆਂ ਵੱਟ ਲਓ ਛੋਟੀਆਂ ਇਹ ਗੋਲੀ ਚ ਭਰ ਕੇ ਮੂੰਹ ਪਾ ਲਈਏ। ਫਿਰ ਅਨਾਰ ਦਾ ਜੂਸ ਤੁਸੀਂ ਆਪਣੇ ਲੈ ਸਕਦੇ। ਅਨਾਰ ਦਾ ਜੂਸ ਘੁੱਟ ਕਰਕੇ ਸਾਰੇ ਹਾਜ਼ਮੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਐਂ ਲੈ ਸਕਦੇ ਹੈਗੇ ਆਪਣੇ 15 ਗ੍ਰਾਮ ਧਨੀਆ ਲੈਣਾ ਹੈਗਾ, ਦੋ ਚਮਚੇ ਅੰਦਾਜ਼ੇ ਨਾਲ 2 ਚਮਚੇ ਲੈਣਾ ਹੈਗਾ। 400 ਗ੍ਰਾਮ 1.5 ਕੱਪ ਪਾਣੀ ਦਾ ਸਾਰਾ ਹੋ ਜਾਊਗਾ ਤੇ ਇਹਦੇ ਵਿੱਚ ਤੁਸੀਂ ਥੋੜੇ ਜਿਹੇ ਚੌਲ ਭਿਓ ਦੇਣੇ ਹੈ। ਚੌਲ, ਧਨੀਆ 1.5 ਗਲਾਸ ਪਾਣੀ ਮਾ ਭਿਓ ਕੇ ਰੱਖ ਦੇਣਾ ਹੈਗਾ ਜੀ। 2 ਘੰਟੇ ਜਾਂ ਭਿੱਜਿਆ ਰਹੂਗਾ, ਉਹਨੂੰ ਐਂ ਚੰਗੀ ਤਰ੍ਹਾਂ ਮਸਲ ਕੇ ਉਹ ਤੁਸੀਂ ਆਪਣੇ ਛਾਣ ਲੈਣਾ ਹੈਗਾ। ਉਹ ਤੁਸੀਂ ਆਪਣੇ ਥੋੜਾ ਥੋੜਾ ਕਰਕੇ ਪਾਣੀ ਪੀਣਾ ਉਹ ਬੰਦ ਕਰ ਦਿੰਦਾ। ਜਿਹੜੇ ਕਹਿੰਦੇ ਸੀਗੇ ਆਪਣੇ ਵਾਲ ਕਾਲੇ ਕਰਨੇ ਵਾਸਤੇ, ਉਹ ਆਪਣੇ ਔਲੇ ਦੇ ਪਾਊਡਰ ਦੇ ਵਿੱਚ ਨਿੰਬੂ ਨਿਚੋੜ ਕੇ ਉਹ ਤੁਸੀਂ ਲਗਾਉਣ ਲੱਗ ਜਾਓ। ਉਹਦੇ ਨਾਲ ਫਿਰ ਹੌਲੀ ਹੌਲੀ ਸਾਰੇ ਵਾਲ ਉੱਗਣ ਲੱਗ ਜਾਂਦੇ, ਕਾਲੇ ਉੱਗਣ ਲੱਗ ਜਾਂਦੇ। ਤੇ ਤੁਸੀਂ ਔਲਿਆਂ ਦਾ ਪਾਊਡਰ ਤੁਸੀਂ 1 ਚਮਚਾ ਰੋਜ਼ ਰਾਤ ਨੂੰ ਪੈਣ ਲੱਗੇ ਖਾ ਲੈਣਾ ਹੈਗਾ ਜੀ। ਫਿਰ ਪਿਆਜ਼ ਦਾ ਰਸ ਤੁਸੀਂ ਲੈ ਕੇ ਉਹ ਤੁਸੀਂ ਮਾਲਿਸ਼ ਕਰਨੀ ਸਿਰ ਦੇ ਉੱਤੇ ਪਿਆਜ਼ ਦੇ ਰਸ ਦੀ। ਇਹਦੇ ਨਾਲ ਵੀ ਹੌਲੀ ਹੌਲੀ ਸਾਰੇ ਵਾਲ ਜਿਹੜੇ ਕਾਲੇ ਸਟਾਰਟ ਹੋਣ ਲੱਗ ਜਾਂਦੇ ਆਣੇ। ਨਹੀਂ ਤਾਂ ਤੁਸੀਂ ਆਪਣੇ ਭ੍ਰਿੰਗਰਾਜ ਦਾ ਤੇਲ ਇਹ ਮਲਣ ਲਾ ਜਾਓ, ਇਹ ਵੀ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਤੁਸੀਂ ਘਰੇ ਬਣਾ ਸਕਦੇ, ਜਿਹੜੀ ਬਾਹਰ ਤੇ ਬਣੀ ਬਣਾਈ ਮਹਿੰਦੀ ਲਿਆਂਦੇ ਆ ਰੰਗ ਵਾਲੀ, ਉਹਦੀ ਲੋੜ ਨਹੀਂ ਹੈਗੀ। ਉਹ ਮਹਿੰਦੀ ਲੈ ਕੇ ਤੁਸੀਂ ਉਨੇ ਹੀ ਵਿੱਚੋਂ ਤੁਸੀਂ ਮਹਿੰਦੀ ਲੈ ਲਓ, ਉਨੇ ਹੀ ਤੁਸੀਂ ਆਉਣੇ ਔਲਿਆਂ ਦਾ ਚੂਰਨ ਇਹ ਪਾ ਕੇ ਉਹ ਲਗਾਓ ਤੁਸੀਂ ਆਪੇ ਘਰ ਬਣਾ ਕੇ। ਇਹ ਤੁਸੀਂ ਬਾਰ ਲਗਾਈ ਚੱਲੋ, ਤੁਹਾਡੇ 2-3 ਮਹੀਨਿਆਂ ਬਾਅਦ ਆਪੇ ਕੁਦਰਤੀ ਉਹ ਵਾਲ ਸਾਰੇ ਜਿਹੜੇ ਹੈ ਕਾਲੇ ਉੱਗਣ ਲੱਗ ਜਾਂਦੇ। ਗਲੇ ਔਲਿਆਂ ਦਾ ਪਾਊਡਰ ਖਾਣਾ ਹੈਗਾ, ਗਲੇ ਮਿਕਸ ਕਰਕੇ ਮਹਿੰਦੀ ਤੇ ਇਹ ਲਗਾਉਣੇ ਹੈ। ਆਪ ਬਣਾ ਲਓ, ਜਿਹੜੀ ਕੈਮੀਕਲ ਦੀ ਮਹਿੰਦੀ ਬਣੀ ਬਣਾਈ ਲੈਂਦੇ ਉਹ ਨਾ ਲਿਆਓ ਤੁਸੀਂ। ਤੇ ਜਿਹੜੇ ਪਿਸ਼ਾਬ ਨਾਲ ਜਲਣ ਕਹਿੰਦੇ ਤੇ 2 ਨੁਸਖੇ ਹੋਰ ਲੱਭਿਆ ਜੀ। ਜਿਹੜੇ ਪਿਸ਼ਾਬ ਲੱਗ ਕੇ ਜਿਹਨਾਂ ਨੂੰ ਆਉਂਦਾ ਹੈ, ਉਹ ਆਪਣੇ ਤਰਬੂਜ ਦਾ ਜੂਸ 2 ਚਮਚੇ ਸ਼ੱਕਰ ਮਿਕਸ ਕਰਕੇ ਉਹ ਪੀਏ ਕਰੇ ਜਿੰਨਾ ਪੀ ਹੁੰਦਾ ਉਹਦੇ। ਜਾਂ ਫਿਰ ਨਹੀਂ 10 ਪੱਤੇ ਤੁਲਸੀ ਦੇ ਚਵਾ ਕੇ ਖਾ ਕੇ ਚੱਬ ਕੇ 1 ਗਲਾਸ ਉੱਪਰ ਤੇ ਪਾਣੀ ਪੀਦੇ ਨਾਲ ਵੀ ਹਟ ਜਾਂਦਾ ਜੀ ਲੱਗ ਕੇ ਜਿਹੜਾ ਪਿਸ਼ਾਬ ਹੁੰਦਾ। ਜਾਂ ਫਿਰ ਤੁਸੀਂ ਆਪਣੇ ਅਦਰਕ ਦੀ ਗੱਠੀ ਲੈ ਲੈਣੀ ਹੈਗੀ ਤੇ ਵਿੱਚੋਂ ਥੋੜੀ ਹਲਦੀ ਪਾ ਲੈਣੀ, 1 ਚਮਚਾ ਕਾਲੇ ਤਿਲ, ਇਹ ਚਟਨੀ ਜੀ ਬਣਾ ਕੇ ਤੁਸੀਂ ਖਾਣ ਲੱਗ ਜਾਓ। ਇਹਦੇ ਨਾਲ ਵੀ ਜਿਹੜਾ ਪਿਸ਼ਾਬ ਤੁਹਾਡੇ ਲੱਗ ਕੇ ਆਉਂਦਾ ਉਹ ਠੀਕ ਹੋ ਜਾਂਦਾ। ਜਿਹੜੇ ਛਾਈਆਂ ਵਾਸਤੇ ਪੁੱਛਦੇ ਸੀਗੇ, ਛਾਈਆਂ ਤੇ ਕਿੱਲ ਜਿਹੜੇ ਨਵਾਂ ਨੁਸਖਾ ਹੈਗਾ ਜੀ ਇਹ ਲੱਭਿਆ ਇੱਕ, ਜਿਹੜਾ ਮਜੀਠ ਹੁੰਦਾ ਜੀ, ਮਜੀਠ ਉਹਦਾ ਤੁਸੀਂ ਚਾਹ ਬਣਾ ਕੇ ਲੱਗ ਜਾਓ ਪੀਣ। ਮਜੀਠ ਉਹ ਤੁਸੀਂ ਪੀਣ ਲੱਗ ਜਾਓ, ਉਹਦੇ ਨਾਲ ਫਿਰ ਆਪਣੇ ਕਿੱਲ ਤੇ ਛਾਈਆਂ ਮੂੰਹ ਤੇ ਜਿਹੜੀਆਂ ਪੈਂਦੀਆਂ ਹੋਣ ਲੱਗ ਜਾਂਦੀਆਂ। ਜਿਹੜੇ ਕਹਿੰਦੇ ਸੀਗੇ ਆਪਣੇ ਬੁਖਾਰ ਤੇ ਆ ਤੇ ਫਲੂ ਤੇ ਬਾਅਦ ਕਮਜ਼ੋਰੀ ਜੀ ਫੀਲ ਕਰਦੇ ਹੈਗੇ ਉਹ ਸਰੀਰ ਨੂੰ ਜਾਂ ਬੁਖਾਰ ਤੇ ਬਾਅਦ, ਉਹਦੇ ਵਿੱਚੋਂ ਤੁਸੀਂ ਫਿਗ ਲੈਣੇ ਹੈਗੇ 2-3 ਫਿਗ। ਇਹ ਤੁਸੀਂ ਦੁੱਧ ਦੇ ਵਿੱਚ ਉਬਾਲ ਕੇ ਤੇ ਥੋੜੀ ਮਿਸ਼ਰੀ ਮਿਲਾ ਕੇ ਉਹ ਤੁਸੀਂ ਆਪਣੇ ਪੀਣ ਲੱਗ। ਇਹਦੇ ਨਾਲ ਉਹਨੇ ਸਾਰੀ ਚਾਹੇ ਫਿਗ ਵੀ ਪਾ ਸਕਦੇ ਆ, ਚਾਹੇ ਤੁਸੀਂ ਆਪਣੇ ਛੁਆਰੇ ਜਿਹੜੇ ਹੁੰਦੇ ਛੁਆਰੇ ਵੀ ਯੂਜ਼ ਕਰ ਸਕਦੇ। ਛੁਆਰੇ ਵਧੀਆ ਚੀਜ਼। ਫਿਰ ਖੰਜੂਰਾਂ ਤੁਸੀਂ ਖਾ ਸਕਦੇ ਹੈਗੇ, ਖੰਜੂਰਾਂ ਖਾ ਲਿਆ ਕਰੋ ਤਾਂ ਵੀ ਚੰਗਾ ਹੈਗਾ ਇਹਦੇ ਵਿੱਚ। ਫਿਰ ਪਪੀਤਾ ਤੁਸੀਂ ਖਾ ਸਕਦੇ, ਇਹਦੇ ਵਿੱਚੋਂ ਸ਼ਹਿਦ ਮਿਲਾ ਕੇ, ਇਹ ਵੀ ਬਹੁਤ ਵਧੀਆ ਚੀਜ਼ ਹੋਗੀ ਸਾਰੀ ਕੰਮ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਹੜੇ ਬਰੀਕ ਸਟੋਰਾਂ ਮਿਲ ਜਾਂਦੇ ਛੋਟੇ ਜਿਹੜੇ ਪਿਆਜ਼ ਹੁੰਦੇ ਨਿੱਕੇ ਨਿੱਕੇ ਸਫੇਦ ਰੰਗ ਦੇ ਬਹੁਤ ਛੋਟੇ ਹੁੰਦੇ, ਜਿਸ ਤਰ੍ਹਾਂ ਉਹਨੇ ਔਲੇ ਹੁੰਦੇ ਏਡੇ ਇਸ ਦੇ ਵਿੱਚ, ਉਹ ਤੁਸੀਂ ਆਪਣੇ ਲੈ ਕੇ ਉਹਨਾਂ ਨੂੰ ਐਨ ਛਿੱਲ ਕੇ ਸਵਾਰ ਕੇ ਇੱਕ ਭਾਂਡੇ 'ਚ ਪਾ ਲਓ। ਉਹਦੇ ਵਿੱਚ ਤੁਸੀਂ ਇੰਨਾ ਸ਼ਹਿਦ ਪਾਉਣਾ ਹੈਗਾ ਜਿੰਨੇ ਕੋ ਭਿੱਜ ਜਿਵੇਂ ਵਿੱਚ ਤੇ ਉਹਨਾਂ ਹਫ਼ਤਾ ਰੱਖਣਾ ਹੈਗਾ। ਉਹ ਤੋਂ ਬਾਅਦ ਫਿਰ ਤੁਸੀਂ ਆਪਣੇ ਉਹਦੇ ਵਿੱਚੋਂ ਥੋੜੀਆਂ ਖੱਡਾਂ ਜਿਹੀਆਂ ਕੱਢ ਲਈ ਪਿਆਜ਼ ਦੇ ਵਿੱਚ ਪੌਰਕ ਮਾਰ ਕੇ ਜਾਂ ਚੱਕੂ ਜਾਂ ਮਾਰ ਕੇ ਉਹਨਾਂ ਦਾ ਸ਼ਹਿਦ ਵਿੱਚ ਵੜ ਜਾਵੇ। ਉਹ ਤੁਸੀਂ 1 ਪਿਆਜ਼ ਜਾਂ 2 ਪਿਆਜ਼ ਰੋਜ਼ ਖਾਣ ਲਾ ਜਾਓ। ਇਹਦੇ ਨਾਲ ਵੀ ਸਾਰੀ ਆਪਣੇ ਤਾਕਤ ਆਪਣੇ। ਜਿਹੜੇ ਪੁੱਛਦੇ ਸੀਗੇ ਆਪਣੇ ਕੰਨ ਵਗਦੇ ਵਾਸਤੇ 6 ਗ੍ਰਾਮ ਤੁਸੀਂ ਮਾਜੂ ਲੈਣਾ, ਜਿਹੜਾ ਪੀਕ ਨਿਕਲਦੀ ਕੰਨ ਦੇ, ਤੇ 6 ਗ੍ਰਾਮ ਮਾਜੂ ਲੈ ਕੇ 50 ਗ੍ਰਾਮ ਸ਼ਰਾਬ ਦੇ ਵਿੱਚ ਪੀ ਲੈਣਾ। ਮਾਜੂ ਪਾਊਡਰ ਮਿਲ ਵੀ ਜਾਂਦਾ ਜੀ, ਪੀਸਿਆ ਪਸਾਇਆ ਵੀ ਮਿਲ। ਇਹਦੇ ਵਿੱਚੋਂ ਸਮਝ ਲਓ 1 ਚਮਚਾ ਗ੍ਰਾਮ ਸ਼ਰਾਬ 'ਚ ਪਾ ਕੇ ਰੱਖ ਲੈਣਾ। ਉਹ 2-3 ਦਿਨ ਪਿਆ ਰਹਿਣ ਦੋ, ਜਾਂ ਸਾਰਾ ਅਸਰ ਸ਼ਰਾਬ 'ਚ ਆ ਗਿਆ ਉਹਦੀਆਂ 2-4 ਬੂੰਦਾਂ ਤੁਸੀਂ ਕੰਨ ਮਾ ਪਾਉਣ ਲੱਗ ਜਾਏਗਾ। ਇਹਦੇ ਨਾਲ ਜਿਹੜਾ ਕੰਨ ਡੁੱਲਦਾ, ਜਿਹੜੇ ਕੰਨਾਂ ਦੀ ਖਾਰਿਸ਼ ਵਾਸਤੇ ਖਾਜ ਹੁੰਦੀ ਹੈਗੀ, ਤੁਸੀਂ ਆਪਣੇ ਥੋੜਾ ਜਿਹਾ ਆਪਣੇ ਸੌਂਫ ਦਾ ਅਰਕ ਲੈ ਲੈਣਾ ਜੀ। ਸੌਂਫ ਦਾ ਅਰਕ ਉਹਦੇ ਵਿੱਚ ਅੰਦਾਜ਼ੇ ਨਾਲ ਤੁਸੀਂ ਥੋੜਾ ਜਿਹਾ ਆਪਣੇ ਪਿਸਿਆ ਵਾ ਨੂਨ ਪਾ ਲੈਣਾ ਹੈਗਾ ਤੇ ਆਪਣੇ ਥੋੜਾ ਜਿਹਾ ਉਹਨੂੰ ਕੋਸਾ ਕਰਕੇ 2-3 ਬੂੰਦਾਂ ਕੰਨਾਂ ਦੇ ਵਿੱਚੋਂ। ਇਹਦੇ ਨਾਲ ਜਿਹੜੀ ਸਾਰੀ ਕੰਨਾਂ ਦੀ ਖਾਰਿਸ਼ ਹੈ ਉਹ ਆਪਣੇ ਜਿਹੜੇ ਕਹਿੰਦੇ ਸੀਗੇ ਆਪਣੇ ਐਲਰਜੀ ਵਾਸਤੇ ਪੁੱਛਦੇ ਸੀਗੇ, ਉਹ ਤਾਂ ਆਪਣੇ ਖਸਖਸ
1 ਚਮਚਾ, 7 ਬਦਾਮ, 4 ਛੋਟੀ ਇਲਾਇਚੀਆਂ, ਕਾਲੀ ਮਿਰਚਾਂ 6। ਇਹਨਾਂ ਨੂੰ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ। ਇਹਨਾਂ ਬਦਾਮਾਂ ਦੇ ਛਿੱਲਕ ਲਾ ਕੇ ਫਿਰ ਤਾਂ ਚਾਹੇ ਤਾਂ ਤੁਸੀਂ ਮਿਕਸੀ ਮਾ ਰਗੜ ਕੇ ਦੁੱਧ ਪਾ ਕੇ ਥੋੜਾ ਜਿਹਾ ਜੀ ਮਿਕਸੀ ਮਾ ਰਗੜ ਕੇ ਸਰਦਾਈ ਬਣਾ ਕੇ, ਉਹ ਵਧੀਆ ਚੀਜ਼। ਪਹਿਲੇ ਐਲਰਜੀ ਵਾਸਤੇ ਵੀ ਠੀਕ ਹੈ, ਜਿਹਨੂੰ ਡਿਪਰੈਸ਼ਨ ਹੋਇਆ ਵਾ ਉਹਨਾਂ ਵਾਸਤੇ ਵੀ ਠੀਕ ਹੈ ਫਾਰਮੂਲਾ। ਰੋਜ਼ ਆਪਣੇ ਇੱਕ ਵਾਰੀ ਤਾਜ਼ਾ ਹੀ ਬਣਾਉਣਾ ਤੇ ਤਾਜ਼ਾ ਹੀ ਖਾਣਾ। ਜਾਂ ਫਿਰ ਦੂਸਰਾ ਇਲਾਜ ਹੈਗਾ ਇਹਦੇ ਵਾਸਤੇ, ਦਾਲਚੀਨੀ ਤੁਸੀਂ 10 ਗ੍ਰਾਮ ਲੈਣੀ ਹੈਗੀ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈ 30 ਗ੍ਰਾਮ, ਛੋਟੀ ਇਲਾਇਚੀ 20 ਗ੍ਰਾਮ। ਇਹ ਮਿਕਸ ਕਰਕੇ ਸਾਰੇ ਰੱਖ ਲਓ, ਚਮਚਾ ਸਵੇਰਾ ਸ਼ਾਮ ਨੂੰ ਖਾ ਲਿਆ ਕਰੋ। ਜਿਹੜੇ ਕਬਜ਼ ਵਾਸਤੇ ਪੁੱਛਦੇ ਸੀਗੇ, ਜੇ ਵੀ ਕਬਜ਼ ਹੈ ਆ ਸਿਆਣੇ ਨੂੰ ਵੀ ਕਬਜ਼ ਹੈਗੀ, ਬੱਚੇ ਨੂੰ ਕਹਿੰਦੇ ਤੇ ਕਬਜ਼ ਹੋਈ, ਕੁਆਦ ਦਾ ਹੀ ਰਸ ਲੈ ਕੇ 10 ਗ੍ਰਾਮ 1 ਚਮਚਾ ਵਿੱਚ ਮੈਂ ਸੌਂਫ ਦਾ ਪੀ ਕੇ ਪਾ ਕੇ ਉਹ ਦੇਣ ਲੱਗ ਜਾਓ। ਇਹਦੇ ਨਾਲ ਕਬਜ਼ ਜਿਹੜੀ ਹੈ, ਨਹੀਂ ਤਾਂ 5 ਮਿੰਟ ਕੇ ਦੁੱਧ ਮਾ ਉਬਾਲ ਕੇ ਇਹ ਤੁਸੀਂ ਰਾਤ ਨੂੰ ਦੇ ਸਕਦੇ ਹੈਗੇ ਜੀ। ਤੇ ਬੱਚਾ ਹੈਗਾ ਤਾਂ ਮੂੰਗੀ ਦੀ ਦਾਲ ਦੀ ਖਿਚੜੀ ਚੌਲਾਂ ਦੀ ਉਹ ਬਣਾ ਕੇ ਤੁਸੀਂ ਆਪਣੇ ਦੇ ਸਕਦੇ ਹੈਗੇ। ਫਿਰ ਸ਼ਲਗਮ ਤੁਸੀਂ ਆਪਣੇ ਖਿਲਾ ਦੇ ਕਰੋ, ਸ਼ਲਗਮਾਂ ਦੀ ਸਬਜ਼ੀ ਖਿਲਾਤੀ ਆ, ਸ਼ਲਗਮ ਖਿਲਾਤਿਆ। ਫਿਰ ਬੱਚੇ ਨੂੰ ਗੁਲਕੰਦ ਦੇ ਸਕਦੇ ਹੈਗੇ, 2 ਚਮਚੇ ਗੁਲਕੰਦ ਦੇ, 1 ਚਮਚਾ ਸੌਂਫ ਦਾ ਪਾ ਕੇ ਇਹ ਦੇ ਸਕਦੇ ਹੈਗੇ। ਫਿਰ ਮੈਂਗੋ ਸ਼ੇਕ ਬਣਾ ਕੇ ਦੇ ਸਕਦੇ। ਫਿਰ ਫੁੱਲ ਗੋਭੀ ਦਾ ਰਸ ਥੋੜਾ ਜਿਹਾ ਕੱਢ ਕੇ ਥੋੜਾ ਜਿਹਾ ਕਾਲਾ ਨੂੰ ਕਾਲੀ ਮਿਰਚ ਪਾ ਕੇ ਉਹ ਪਿਲਾ ਸਕਦੇ ਹੈਗੇ। ਇਹ ਕਬਜ਼ ਨਹੀਂ ਤਾਂ ਉਹਨੇ ਥੋੜਾ ਜਿਹਾ ਕੁਆਦ ਦਾ ਰਸ ਲੈ ਲੈਣਾ, ਜੈਲ ਕੁਆਦ ਦੀ, ਤੇ ਥੋੜਾ ਜਿਹਾ ਵਿੱਚ ਸਾਬਣ ਜਿਹੜਾ ਹੁੰਦਾ ਇਹ ਪਾ ਕੇ ਇਹਦੀ ਮੱਲਮ ਜੀ ਬਣਾ ਲੈਣੀ, ਉਹ ਬੱਚੇ ਦੀ ਧੁੰਨੀ ਦੇ ਉੱਤੇ ਮਲ ਦੋ, ਉਹਦੇ ਨਾਲ ਵੀ ਆਪਣੇ ਕਬਜ਼ ਖੁੱਲ ਜਾਂਦੀ ਹੈ। ਨਹੀਂ ਤਾਂ ਉਹਨੇ ਬੱਕਰੀ ਦਾ ਦੁੱਧ ਦੇ ਲਾ ਜਾਓ, ਉਹਦੇ ਨਾਲ ਵੀ ਕਬਜ਼ ਖੋਲ ਦਿੰਦਾ ਬੱਕਰੀ ਦਾ ਦੁੱਧ। ਨਹੀਂ ਤਾਂ ਰੰਡੀ ਦੇ ਤੇਲ ਦੀਆਂ, ਜੇ ਛੋਟਾ ਹੀ ਨਿਆਣਾ ਤਾਂ 2-3 ਬੂੰਦਾਂ ਪਾਤੀਆਂ, ਜੇ ਨਿਆਣਾ 4-5 ਸਾਲ ਦਾ ਹੈਗਾ ਤਾਂ ਉਹਦੀ ਅੱਧਾ ਚਮਚਾ ਜਾਂ 1 ਚਮਚਾ ਦੇ ਸਕਦੇ। ਇਹਦੇ ਨਾਲ ਕਬਜ਼, ਜੇ ਬੱਚਾ ਜਮਾਂ ਤੇ 2-4 ਮਹੀਨੇ ਦਾ ਹੀ ਹੈਗਾ, ਫੱਜ ਕਰਿਆ ਉਹਨੂੰ ਕਬਜ਼ ਦੀ ਸ਼ਿਕਾਇਤ ਹੈਗੀ, ਤਾਂ ਉਹਨੂੰ ਗੁਲਾਬ ਜਲ ਜਿਹੜਾ ਹੁੰਦਾ ਰੋਜ਼ ਵਾਟਰ ਉਹ ਵੀ ਆਪਣੇ 1 ਚਮਚਾ ਸਵੇਰ ਨੂੰ ਪਿਲਾ ਦਿਆ, 1 ਚਮਚਾ ਸ਼ਾਮ ਨੂੰ ਪਿਲਾ ਦਿਆ। ਉਹ ਬੱਚੇ ਛੋਟੇ 3-4 ਮਹੀਨੇ ਤੱਕ ਨੇ। ਫਿਰ ਬੱਚਿਆਂ ਨੂੰ ਤੁਸੀਂ ਆਪਣੇ ਯੂਰਾ, ਆੜੂ, ਪਲੰਬ, ਫਿਰ ਜਿਹੜਾ ਫਿੱਗ ਹੁੰਦਾ ਨਹੀਂ ਤਾਂ ਉਹ ਵੀ ਖਿਲਾ ਲਾ ਜੋ, ਉਹ ਖਿਲਾ ਤੇ ਉਹਦੇ ਨਾਲ ਜਿਹੜਾ ਕਹਿੰਦੇ ਬੱਚਾ ਥੋੜਾ ਦੁੱਧ ਕੱਢ ਦਿੰਦਾ ਹੈਗਾ ਥੋੜਾ ਜਿਹਾ, ਉਹਨੇ ਦੁੱਧ ਦੇ ਵਿੱਚ ਜੋ ਤੁਸੀਂ ਆਂਦੇ ਹੋ ਥੋੜੀ ਮਗਾਂ ਜਿਹੜੀਆਂ ਹੁੰਦੀਆਂ ਉਹ 1 ਚੁਟਕੀ ਮਗਦੀ ਪਾਤੀ ਵਿੱਚ, ਠੀਕ ਹੈ, ਉਬਾਲਣ ਲੱਗੇ ਉਹ ਆਪਣੇ ਦੇ, ਉਹਦੇ ਨਾਲ ਫਿਰ ਦੁੱਧ ਕੱਢਣੇ ਤੇ ਹਟ ਜਾਓ। ਚਲੋ ਠੀਕ ਹੈ ਜੀ, ਫਿਰ ਅਗਲੇ ਵੀਕ ਸਹੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸਾਰੇ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਾਰੇ ਸਾਲ ਲਈ ਤੁਹਾਡਾ ਧੰਨਵਾਦ, ਬਹੁਤ ਸੇਵਾ ਕੀਤੀ। ਹੈਪੀ ਨਿਊ ਈਅਰ ਜੀ ਸਾਰੇ ਸਰੋਤਿਆਂ ਨੂੰ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਹ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਜਿਹੜੇ ਸਾਰੇ ਪਿਛਲੇ ਸਾਲ ਤੋਂ ਇਹ ਸੇਵਾ ਕਰ ਰਹੇ ਨੇ। ਵੈਸੇ ਤਾਂ ਕਈ ਸਾਲਾਂ ਤੋਂ ਕਰ ਰਹੇ ਆ, ਪਰ ਆਹ ਸਾਲ ਜਿਹੜਾ ਜਾ ਰਿਹਾ ਆ ਇਹਨਾਂ ਦਾ ਅਖੀਰਲਾ ਪ੍ਰੋਗਰਾਮ ਸੀਗਾ। ਵੈਸੇ ਸਾਡੇ ਨਾਲ ਇਹ ਜੁੜੇ ਰਹਿਣਗੇ, ਪਰ ਇਸ ਸਾਲ ਦਾ ਅਖੀਰਲਾ ਪ੍ਰੋਗਰਾਮ ਸੀਗਾ। ਤੇ ਹੁਣ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਸਭ ਨੂੰ ਹੀ ਪਿਆਰ ਭਰੀ